ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 12 ਜਨਵਰੀ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸਾਕਰਾਮੈਂਟ, ਸੁਨਹਿਰੀ ਮਤਨ, ਅਮਾਲ। ਐ ਖੁਦਾਵੰਦ, ਤੂੰ ਕੀ ਚਾਹੁੰਦਾ ਹੈ ਭਈ ਮੈਂ ਕਰਾਂ? ਜਵਾਬੀ ਪੜ੍ਹਾਈ ਅਬਰਾਨੀਓ। ਇਸ ਲਈ ਐ ਭਰਾਵੋ, ਤੁਸੀਂ ਜਿਹੜੇ ਅਸਮਾਨੀ ਬੁਲਾਵੇ ਵਿੱਚ ਸ਼ਾਮਲ ਹੋ, ਉਸ ਰਸੂਲ ਤੇ ਸਰਦਾਰ ਕਾਹਨ ਯਸੂ ਉੱਤੇ ਗੌਰ ਕਰੋ, ਜਿਹਦਾ ਅਸੀਂ ਇਕਰਾਰ ਕਰਦੇ ਹਾਂ, ਜਿਹੜਾ ਆਪਣੇ ਮੁਕਰਰ ਕਰਨ ਵਾਲੇ ਦੇ ਹੱਕ ਵਿੱਚ ਦਿਆਨਤਦਾਰ ਸੀ, ਜਿਵੇਂ ਮੂਸਾ ਆਪਣੇ ਸਾਰੇ ਘਰ ਵਿੱਚ ਸੀ। ਇਸ ਲਈ ਹਰ ਇੱਕ ਘਰ ਦਾ ਕੋਈ ਨਾ ਕੋਈ ਬਣਾਉਣ ਵਾਲਾ ਹੁੰਦਾ ਹੈ, ਪਰ ਜਿਨ੍ਹੇ ਸਾਰੀਆਂ ਸ਼ੈਵਾਂ ਬਣਾਈਆਂ ਉਹ ਰੱਬ ਏ। ਮੂਸਾ ਤੇ ਆਪਣੇ ਸਾਰੇ ਘਰ ਵਿੱਚ ਖਾਦਮ ਵਾਂਗਰ ਦਿਆਨਤਦਾਰ ਰਿਹਾ, ਤਾਂ ਜੋ ਅਗਾਂਹ ਹੋਣ ਵਾਲੀਆਂ ਗੱਲਾਂ ਦੀ ਗਵਾਹੀ ਦੇਵੇ। ਪਰ ਮਸੀਹ ਪੁੱਤਰ ਵਾਂਗਰ ਉਹਦੇ ਘਰ ਦਾ ਮੁਖਤਾਰ ਏ, ਤੇ ਉਹਦਾ ਘਰ ਅਸੀਂ ਹਾਂ। ਸ਼ਰਤ ਇਹ ਹੈ ਭਈ ਆਪਣੀ ਦਲੇਰੀ ਤੇ ਆਸ ਦਾ ਫਖਰ ਅਖੀਰ ਤੀਕਰ ਮਜ਼ਬੂਤੀ ਨਾਲ ਕਾਇਮ ਰੱਖੀਏ। ਜੇ ਅੱਜ ਤੁਸੀਂ ਉਹਦੀ ਆਵਾਜ਼ ਸੁਣੋ ਤੇ ਆਪਣੇ ਦਿਲਾਂ ਨੂੰ ਸਖਤ ਨਾ ਕਰੋ, ਕਿਉਂ ਜੇ ਅਸੀਂ ਮਸੀਹ ਵਿੱਚ ਸ਼ਾਮਲ ਹੋਏ ਹਾਂ। ਸ਼ਰਤ ਇਹ ਹੈ ਭਈ ਆਪਣੇ ਸ਼ੁਰੂ ਵਾਲੇ ਭਰੋਸੇ ਉੱਤੇ ਅਖੀਰ ਤੀਕਰ ਮਜ਼ਬੂਤੀ ਨਾਲ ਕਾਇਮ ਰਹੀਏ। ਦਰਸੀ ਆਵਾਜ਼ ਬਾਈਬਲ ਵਿੱਚੋਂ ਜ਼ਬੂਰ। ਤੂੰ ਜਿਹੜਾ ਅਸਮਾਨ ਉੱਤੇ ਬੈਠਾ ਹੈ, ਮੈਂ ਆਪਣੀਆਂ ਅੱਖੀਆਂ ਤੇਰੇ ਵੱਲ ਚੁੱਕਾਂਗਾ। ਵੇਖ, ਜਿਵੇਂ ਗੁਲਾਮਾਂ ਦੀਆਂ ਅੱਖੀਆਂ ਆਪਣੇ ਆਕਾ ਦੇ ਹੱਥ ਵੱਲ ਤੇ ਲੌਂਡੀ ਦੀਆਂ ਅੱਖੀਆਂ ਆਪਣੀ ਬੀਬੀ ਦੇ ਹੱਥ ਵੱਲ ਲੱਗੀਆਂ ਰਹਿੰਦੀਆਂ ਨੇ, ਉਸੇ ਤਰ੍ਹਾਂ ਸਾਡੀਆਂ ਅੱਖੀਆਂ ਖੁਦਾਵੰਦ ਆਪਣੇ ਰੱਬ ਵੱਲ ਲੱਗੀਆਂ ਨੇ, ਜਦ ਤੀਕਰ ਉਹ ਸਾਡੇ ਉੱਤੇ ਰਹਿਮ ਨਾ ਕਰੇ। ਗਿਣਤੀ। ਤਦ ਬਨੀ ਇਸਰਾਈਲ ਸੀਨਾ ਦੇ ਜੰਗਲ ਵਿੱਚੋਂ ਕੂਚ ਕਰਕੇ ਨਿਕਲੇ। ਗਿਣਤੀ। ਫਿਰ ਲੋਕੀ ਕੁੜਕੜਾਨ ਤੇ ਰੱਬ ਦੇ ਸੁਣਦਿਆਂ ਬੁਰਾ ਆਖਣ ਲੱਗੇ। ਇਸ ਲਈ ਖੁਦਾਵੰਦ ਨੇ ਸੁਣਿਆ ਤੇ ਉਹਦਾ ਗਜ਼ਬ ਭੜਕਿਆ, ਤੇ ਖੁਦਾਵੰਦ ਦੀ ਅੱਗ ਉਹਨਾਂ ਦੇ ਵਿਚਾਲੇ ਬਲ ਪਈ ਤੇ ਲਸ਼ਕਰਗਾਹ ਨੂੰ ਇੱਕ ਪਾਸਿਓਂ ਸਾੜਨ ਲੱਗੀ। ਤਦ ਲੋਕਾਂ ਨੇ ਮੂਸਾ ਅੱਗੇ ਮਿੰਨਤ ਕੀਤੀ, ਤੇ ਮੂਸਾ ਨੇ ਖੁਦਾਵੰਦ ਤੋਂ ਦੁਆ ਕੀਤੀ, ਤੇ ਅੱਗ ਬੁਝ ਗਈ। ਤੇ ਜਿਹੜਾ ਰਲਿਆ ਮਿਲਿਆ ਜੱਥਾ ਉਹਨਾਂ ਲੋਕਾਂ ਵਿੱਚ ਸੀ, ਉਹ ਵੰਨ ਸਵੰਨਾ ਲਾਲਚ ਕਰਨ ਲੱਗਿਆ, ਤੇ ਬਨੀ ਇਸਰਾਈਲ ਫੇਰ ਰੋਣ ਲੱਗੇ ਤੇ ਆਖਣ ਲੱਗੇ ਭਈ ਸਾਨੂੰ ਗੋਸ਼ਤ ਕੌਣ ਖਾਣ ਨੂੰ ਦੇਵੇਗਾ? ਖੁਦਾਵੰਦ ਨੇ ਮੂਸਾ ਨੂੰ ਆਖਿਆ ਭਈ ਬਨੀ ਇਸਰਾਈਲ ਦੇ ਬਜ਼ੁਰਗਾਂ ਵਿੱਚੋਂ 70 ਬੰਦੇ, ਜਿਨ੍ਹਾਂ ਨੂੰ ਤੂੰ ਜਾਣਦਾ ਹੈ ਭਈ ਕੌਮ ਦੇ ਬਜ਼ੁਰਗ ਨੇ, ਮੇਰੇ ਸਾਹਮਣੇ ਇਕੱਠੇ ਕਰ, ਤੇ ਮੈਂ ਉਤਰ ਕੇ ਤੇਰੇ ਨਾਲ ਉੱਥੇ ਗੱਲਾਂ ਕਰਾਂਗਾ। ਤੇ ਲੋਕਾਂ ਨੂੰ ਆਖ ਭਈ ਉਹ ਕੱਲ੍ਹ ਨੂੰ ਆਪਣੇ ਆਪ ਨੂੰ ਪਾਕ ਸਾਫ਼ ਰੱਖਣ, ਤੇ ਤੁਸੀਂ ਗੋਸ਼ਤ ਖਾਓਗੇ। ਫਿਰ ਮੂਸਾ ਆਖਣ ਲੱਗਿਆ ਭਈ ਜਿਨ੍ਹਾਂ ਲੋਕਾਂ ਵਿੱਚ ਮੈਂ ਆ, ਇਹਨਾਂ ਵਿੱਚ 6 ਲੱਖ ਤੇ ਪਿਆਦੇ ਹੀ ਨੇ। ਤੂੰ ਆਖਿਆ ਏ ਭਈ ਮੈਂ ਇਹਨਾਂ ਨੂੰ ਇੰਨਾ ਗੋਸ਼ਤ ਦੇਵਾਂਗਾ ਭਈ ਪੂਰਾ ਮਹੀਨਾ ਖਾਂਦੇ ਰਹਿਣਗੇ। ਤੇ ਕੀ ਇਹ ਭੇਡਾਂ ਬੱਕਰੀਆਂ ਦੇ ਰੇਵੜ ਤੇ ਮੱਝਾਂ ਗਾਵਾਂ ਦੇ ਜੱਥੇ ਇਹਨਾਂ ਲਈ ਜ਼ਬਾ ਕੀਤੇ ਜਾਣ ਭਈ ਇਹਨਾਂ ਲਈ ਪੂਰਾ ਹੋਵੇ? ਖੁਦਾਵੰਦ ਨੇ ਮੂਸਾ ਨੂੰ ਆਖਿਆ ਕਿ ਖੁਦਾਵੰਦ ਦਾ ਹੱਥ ਨਿੱਕਾ ਹੋ ਗਿਆ। ਹੁਣ ਤੂੰ ਵੇਖ ਲਵੇਂਗਾ ਭਈ ਜੋ ਕੁਝ ਮੈਂ ਤੈਨੂੰ ਆਖਿਆ ਏ ਉਹ ਪੂਰਾ ਹੁੰਦਾ ਏ ਜਾਂ ਨਹੀਂ। ਤਦ ਮੂਸਾ ਨੇ ਬਾਹਰ ਜਾ ਕੇ ਖੁਦਾਵੰਦ ਦੀਆਂ ਗੱਲਾਂ ਉਹਨਾਂ ਲੋਕਾਂ ਨੂੰ ਜਾ ਸੁਣਾਈਆਂ। ਤੇ ਖੁਦਾਵੰਦ ਵੱਲੋਂ ਇੱਕ ਹਨੇਰੀ ਚੱਲੀ ਤੇ ਸਮੁੰਦਰ ਵੱਲੋਂ ਬਟੇਰਾਂ ਉਡਾ ਲਿਆਈ, ਤੇ ਉਹਨਾਂ ਨੂੰ ਲਸ਼ਕਰਗਾਹ ਦੇ ਸਾਹਮਣੇ ਸੁੱਟ ਦਿੱਤਾ। ਯਸਾਇਆ। ਵੇਖੋ, ਮੇਰਾ ਖਾਦਮ ਇਕਬਾਲਮੰਦ ਹੋਵੇਗਾ, ਉਹ ਆਲਾ ਬਰਤਰ ਤੇ ਬਹੁਤ ਉੱਚਾ ਹੋਵੇਗਾ। ਯੂਹੰਨਾ। ਫਿਰ ਉਹਨੇ ਜਾਂਦਿਆਂ ਹੋਏ ਇੱਕ ਬੰਦੇ ਨੂੰ ਵੇਖਿਆ, ਜਿਹੜਾ ਜਮਾਂਦਰੂ ਅੰਨਾ ਸੀ, ਤੇ ਉਹਦੇ ਚੇਲਿਆਂ ਨੇ ਉਹਦੇ ਤੋਂ ਪੁੱਛਿਆ, ਐ ਰੱਬੀ, ਕਿੰਨੇ ਪਾਪ ਕੀਤਾ ਸੀ ਜਿਹੜਾ ਇਹ ਅੰਨਾ ਜੰਮਿਆ, ਇਹਨੇ ਜਾਂ ਇਹਦੇ ਮਾਪਿਓ ਨੇ? ਯਿਸੂ ਨੇ ਜਵਾਬ ਦਿੱਤਾ ਭਈ ਨਾ ਇਹਨੇ ਪਾਪ ਕੀਤਾ ਸੀ ਨਾ ਇਹਦੇ ਮਾਪਿਓ ਨੇ। ਇਹ ਇਸ ਲਈ ਹੋਇਆ ਭਈ ਰੱਬ ਦੇ ਕੰਮ ਉਹਦੇ ਵਿੱਚ ਜ਼ਾਹਰ ਹੋਣ। ਜਿਨ੍ਹੇ ਮੈਨੂੰ ਘੱਲਿਆ ਏ, ਸਾਨੂੰ ਉਹਦੇ ਕੰਮ ਦਿਨ ਦਿਨ ਵਿੱਚ ਹੀ ਕਰਨੇ ਜ਼ਰੂਰੀ ਨੇ।
ਉਹ ਰਾਤ ਆਉਣ ਵਾਲੀ ਏ ਜਿਹਦੇ ਵਿੱਚ ਕੋਈ ਬੰਦਾ ਕੰਮ ਨਹੀਂ ਕਰ ਸਕਦਾ। ਜਦ ਤਿੱਕਰ ਮੈਂ ਜੱਗ ਵਿੱਚ ਆ, ਜੱਗ ਦੀ ਲੋਅ ਆ। ਇਹ ਆਖ ਕੇ ਉਹਨੇ ਧਰਤੀ ਉੱਤੇ ਥੁੱਕਿਆ ਤੇ ਥੁੱਕ ਨਾਲ ਮਿੱਟੀ ਗਿੱਲੀ ਕੀਤੀ ਤੇ ਮਿੱਟੀ ਅੰਨੇ ਦੀਆਂ ਅੱਖੀਆਂ ਉੱਤੇ ਲਾ ਕੇ ਉਹਨੂੰ ਆਖਿਆ, ਜਾ ਸ਼ੈਲੋਖ, ਜਿਹਦਾ ਤਰਜਮਾ ਘੱਲਿਆ ਹੋਇਆ ਏ, ਦੇ ਹੌਜ਼ ਵਿੱਚ ਧੋ ਲੈ। ਫਿਰ ਉਹਨੇ ਜਾ ਕੇ ਧੋਤਾ ਤੇ ਉਹ ਸਜਾਖਾ ਹੋ ਕੇ ਪਰਤਿਆ। ਲੋਕੀ ਉਸ ਬੰਦੇ ਨੂੰ ਜਿਹੜਾ ਪਹਿਲਾਂ ਅੰਨਾ ਸੀ ਫਰੀਸੀਆਂ ਦੇ ਕੋਲ ਲੈ ਗਏ, ਤੇ ਜਿਸ ਦਿਨ ਯਿਸੂ ਨੇ ਮਿੱਟੀ ਘੋਲ ਕੇ ਉਹਦੀਆਂ ਅੱਖੀਆਂ ਖੋਲੀਆਂ ਸੀ, ਉਹ ਸਬਤ ਦਾ ਦਿਨ ਸੀ। ਫਿਰ ਫਰੀਸੀਆਂ ਨੇ ਵੀ ਉਹਨੂੰ ਪੁੱਛਿਆ, ਤੂੰ ਕਿੰਜ ਸਜਾਖਾ ਹੋਇਆ? ਉਹਨੇ ਉਹਨਾਂ ਨੂੰ ਆਖਿਆ, ਉਹਨੇ ਮੇਰੀਆਂ ਅੱਖੀਆਂ ਉੱਤੇ ਮਿੱਟੀ ਲਾਈ, ਮੈਂ ਧੋਤਾ ਤੇ ਹੁਣ ਮੈਂ ਸਜਾਖਾ ਵਾਂ। ਇਸ ਲਈ ਕੁਝ ਫਰੀਸੀ ਆਖਣ ਲੱਗੇ, ਭਈ ਇਹ ਬੰਦਾ ਰੱਬ ਵੱਲੋਂ ਨਹੀਂ, ਕਿਉਂ ਜੇ ਸਬਤ ਦੇ ਦਿਨ ਨੂੰ ਨਹੀਂ ਮੰਨਦਾ। ਪਰ ਕੁਝ ਨੇ ਆਖਿਆ, ਭਈ ਪਾਪੀ ਬੰਦਾ ਕਿਵੇਂ ਅਜਿਹੇ ਮੌਜਜ਼ੇ ਵਿਖਾ ਸਕਦਾ ਏ? ਇਸ ਲਈ ਉਹਨਾਂ ਵਿੱਚ ਫੁੱਟ ਪੈ ਗਈ। ਉਸ ਬੰਦੇ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਇਹ ਤੇ ਹੈਰਤ ਵਾਲੀ ਗੱਲ ਏ ਭਈ ਤੁਸੀਂ ਨਹੀਂ ਜਾਣਦੇ ਭਈ ਉਹ ਕਿੱਥੋਂ ਦਾ ਏ, ਹਾਲਾਂਕਿ ਉਹਨੇ ਮੇਰੀਆਂ ਅੱਖੀਆਂ ਖੋਲੀਆਂ। ਅਸੀਂ ਜਾਣਦੇ ਹਾਂ ਭਈ ਰੱਬ ਪਾਪੀਆਂ ਦੀ ਨਹੀਂ ਸੁਣਦਾ, ਪਰ ਜੇ ਕੋਈ ਰੱਬ ਨੂੰ ਮੰਨਣ ਵਾਲਾ ਹੋਵੇ ਤੇ ਉਹਦੀ ਮਰਜ਼ੀ ਉੱਤੇ ਟੁਰਦਾ ਹੋਵੇ ਤੇ ਉਹ ਉਹਦੀ ਸੁਣਦਾ ਏ। ਜਗ ਦੇ ਸ਼ੁਰੂ ਤੋਂ ਕਦੀ ਨਹੀਂ ਸੁਣਿਆ ਵੀ ਕਿਸੇ ਨੇ ਜਮਾਂਦਰੂ ਅੰਨੇ ਦੀਆਂ ਅੱਖੀਆਂ ਖੋਲੀਆਂ ਹੋਣ। ਜੇ ਇਹ ਬੰਦਾ ਰੱਬ ਵੱਲੋਂ ਨਾ ਹੁੰਦਾ ਤੇ ਕੁਝ ਨਾ ਕਰ ਸਕਦਾ। ਲੂਕਾ। ਤੇ ਈਦੇ ਫਤੀਰ, ਜਿਹਨੂੰ ਫਸਾ ਦੀ ਈਦ ਆਖਦੇ ਨੇ, ਨੇੜੇ ਸੀ। ਜਦ ਵੇਲਾ ਹੋ ਗਿਆ ਤੇ ਉਹ ਖਾਣਾ ਖਾਣ ਨੂੰ ਬੈਠਿਆ ਤੇ ਰਸੂਲ ਵੀ ਉਹਦੇ ਨਾਲ ਬੈਠੇ, ਤੇ ਉਹਨਾਂ ਵਿੱਚ ਇਹ ਬਹਿਸ ਵੀ ਹੋਈ ਵੀ ਸਾਡੇ ਵਿੱਚ ਕੌਣ ਵੱਡਾ ਸਮਝਿਆ ਜਾਂਦਾ ਏ। ਉਹਨੇ ਉਹਨਾਂ ਨੂੰ ਆਖਿਆ, ਭਈ ਗੈਰ ਕੌਮਾਂ ਦੇ ਬਾਦਸ਼ਾਹ ਉਹਨਾਂ ਉੱਤੇ ਹਕੂਮਤ ਚਲਾਉਂਦੇ ਨੇ, ਤੇ ਜਿਹੜੇ ਉਹਨਾਂ ਉੱਤੇ ਇਖਤਿਆਰ ਰੱਖਦੇ ਨੇ ਉਹ ਖੁਦਾਵੰਦ ਦੇ ਨਿਮਤ ਅਖਵਾਉਂਦੇ ਨੇ। ਪਰ ਤੁਸੀਂ ਅਜਿਹੇ ਨਾ ਹੋਣਾ, ਬਲਕਿ ਜਿਹੜਾ ਤੁਹਾਡੇ ਵਿੱਚੋਂ ਵੱਡਾ ਏ ਉਹ ਨਿੱਕੇ ਵਾਂਗਰ, ਤੇ ਜਿਹੜਾ ਸਰਦਾਰ ਕਾਹੇ ਨੇ ਉਹ ਸੇਵਾ ਕਰਨ ਵਾਲੇ ਵਾਂਗਰ ਬਣੇ। ਕਿਉਂ ਜੇ ਵੱਡਾ ਕੌਣ ਏ, ਉਹ ਜਿਹੜਾ ਖਾਣਾ ਖਾਣ ਨੂੰ ਬੈਠਿਆ ਜਾਂ ਉਹ ਜਿਹੜਾ ਸੇਵਾ ਕਰਦਾ ਏ? ਕੀ ਉਹ ਨਹੀਂ ਜਿਹੜਾ ਖਾਣਾ ਖਾਣ ਨੂੰ ਬੈਠਿਆ ਏ? ਪਰ ਮੈਂ ਤੁਹਾਡੇ ਵਿਚਾਲੇ ਸੇਵਾ ਕਰਨ ਵਾਲੇ ਵਾਂਗਰ ਵਾਂ। ਰੋਮੀਓ। ਹਰ ਬੰਦਾ ਆਲਾ ਹਕੂਮਤਾਂ ਦਾ ਤਾਬੇਦਾਰ ਰਵੇ, ਕਿਉਂ ਜੇ ਕੋਈ ਸੇਵਾ ਅਜਿਹੀ ਨਹੀਂ ਜਿਹੜੀ ਰੱਬ ਵੱਲੋਂ ਨਾ ਹੋਵੇ, ਤੇ ਜਿਹੜੀਆਂ ਹਕੂਮਤਾਂ ਮੌਜੂਦ ਨੇ ਉਹ ਰੱਬ ਵੱਲੋਂ ਮੁਕਰਰ ਨੇ। ਇਸ ਲਈ ਜੇ ਹਾਕਮ ਤੋਂ ਨਿਡਰ ਰਹਿਣਾ ਚਾਹੁੰਦਾ ਹੈ ਤੇ ਨੇਕੀ ਕਰ, ਉਹਦੇ ਵੱਲੋਂ ਤੇਰੀ ਤਾਰੀਫ ਹੋਵੇਗੀ, ਕਿਉਂ ਜੇ ਉਹ ਤੇਰੀ ਚੰਗਿਆਈ ਲਈ ਰੱਬ ਦਾ ਖਾਦਮ ਹੈ। ਇਫਸੀਓਂ। ਇਸ ਪਾਰੋਂ ਕਮਲੇ ਨਾ ਬਣੋ, ਬਲਕਿ ਖੁਦਾਵੰਦ ਦੀ ਮਰਜ਼ੀ ਨੂੰ ਸਮਝੋ ਭਈ ਕੀ ਏ, ਤੇ ਆਪਸ ਵਿੱਚ ਜ਼ਬੂਰ ਤੇ ਗੀਤ ਤੇ ਰੂਹਾਨੀ ਗਜ਼ਲਾਂ ਗਾਇਆ ਕਰੋ, ਤੇ ਦਿਲ ਤੋਂ ਖੁਦਾਵੰਦ ਲਈ ਗਾਇਆ ਵਜਾਇਆ ਕਰੋ। ਤੇ ਸਾਰੀਆਂ ਗੱਲਾਂ ਵਿੱਚ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਨਾਂ ਨਾਲ ਹਮੇਸ਼ਾ ਰੱਬ ਬਾਪ ਦਾ ਸ਼ੁਕਰ ਕਰਦੇ ਰਹੋ, ਤੇ ਮਸੀਹ ਦੇ ਡਰ ਤੋਂ ਇੱਕ ਦੂਜੇ ਦੇ ਤਾਬਿਆ ਰਹੋ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਸਾਇੰਸੀ ਇਤਿਹਾਦ ਜਿਹੜਾ ਰੱਬ ਤੇ ਇਨਸਾਨ ਦੇ ਵਿਚਕਾਰ ਮੌਜੂਦ ਏ, ਉਹਨੂੰ ਅਮਲੀ ਹਯਾਤੀ ਵਿੱਚ ਕਸ਼ੀਦਾ ਕਰਨਾ ਚਾਹੀਦਾ ਏ, ਤੇ ਰੱਬ ਦੀ ਮਰਜ਼ੀ ਆਲਮਗੀਰ ਤੌਰ ਤੇ ਪੂਰੀ ਕੀਤੀ ਜਾਣੀ ਚਾਹੀਦੀ ਏ। ਉਹ ਜਿਹੜਾ ਰੱਬ ਦੀ ਮਰਜ਼ੀ ਜਾਂ ਇਲਾਹੀ ਸਾਇੰਸ ਦੀਆਂ ਸ਼ਰਤਾਂ ਨੂੰ ਜਾਣਦਾ ਏ ਤੇ ਉਹਨਾਂ ਉੱਤੇ ਅਮਲ ਕਰਦਾ ਏ, ਉਹ ਹਸਦ ਦਾ ਵੈਰ ਆਪਣੇ ਉੱਤੇ ਲੈਂਦਾ ਏ, ਤੇ ਜਿਹੜਾ ਰੱਬ ਦੀ ਫਰਮਾਬਰਦਾਰੀ ਤੋਂ ਇਨਕਾਰ ਕਰਦਾ ਏ, ਪਿਆਰ ਵੱਲੋਂ ਉਹਦੀ ਤੰਬੀਹ ਕੀਤੀ ਜਾਣੀ ਚਾਹੀਦੀ ਏ। ਸਾਰੀ ਜਾਨਸਾਰੀ ਦਾ ਮਾਦਾ ਇਲਾਹੀ ਪਿਆਰ, ਬਿਮਾਰੀ ਦੀ ਸ਼ਿਫਾ ਤੇ ਪਾਪ ਦੀ ਤਬਾਹੀ ਦਾ ਪਰਛਾਵਾਂ ਤੇ ਇਜ਼ਹਾਰ ਏ। ਸਾਡੇ ਮਾਲਕ ਨੇ ਆਖਿਆ, ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤੇ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ। ਈਮਾਨ ਤੋਂ ਅਗਾਂਹ ਕਿਸੇ ਬੰਦੇ ਦਾ ਮਕਸਦ ਸੱਚਾਈ ਦੇ ਨਕਸ਼ੇ ਕਦਮ ਨੂੰ ਲੱਭਣਾ ਹੋਣਾ ਚਾਹੀਦਾ ਏ, ਜਿਹੜਾ ਸਿਹਤ ਤੇ ਪਾਕੀਜ਼ਗੀ ਦੀ ਰਾਹ ਏ। ਸਾਨੂੰ ਹਰੈਬ ਦੀ ਚੋਟੀ ਤੀਕਰ ਅਪੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਏ, ਜਿੱਥੇ ਰੱਬ ਜ਼ਾਹਿਰ ਹੋਇਆ, ਤੇ ਰੂਹਾਨੀ ਇਮਾਰਤ ਦੀ ਨੁੱਕਰ ਦੇ ਸਿਰੇ ਦਾ ਪੱਥਰ ਪਾਕੀਜ਼ਗੀ ਏ। ਰੂਹ ਦਾ ਬਪਤਿਸਮਾ ਬਦਨ ਦੀ ਸਾਰੀ ਨਾਪਾਕੀ ਨੂੰ ਧੋਣਾ ਇਸ ਗੱਲ ਦਾ ਇਸ਼ਾਰਾ ਦਿੰਦਾ ਏ ਭਈ ਪਾਕ ਦਿਲ ਰੱਬ ਨੂੰ ਵੇਖਦੇ ਨੇ
ਤੇ ਉਹ ਰੂਹਾਨੀ ਹਯਾਤੀ ਤੇ ਇਜ਼ਹਾਰ ਤਿਕਰ ਅਪੜਦੇ ਨੇ। ਜਦੋਂ ਉਹਦੇ ਅੰਦਰ ਇਨਸਾਨੀ ਅੰਸਰ ਇਲਾਹੀ ਅੰਸਰ ਨਾਲ ਲੜ ਰਿਹਾ ਸੀ ਤੇ ਸਾਡੇ ਵੱਡੇ ਉਸਤਾਦ ਨੇ ਆਖਿਆ, ਮੇਰੀ ਨਹੀਂ ਪਰ ਤੇਰੀ ਮਰਜ਼ੀ ਪੂਰੀ ਹੋਵੇ, ਯਾਨੀ ਮੇਰੇ ਅੰਦਰ ਬਦਨ ਨਹੀਂ ਬਲਕਿ ਰੂਹ ਜ਼ਾਹਰ ਹੋਵੇ। ਇਹ ਰੂਹਾਨੀ ਪਿਆਰ ਦੀ ਨਵੀਂ ਸਮਝ ਏ। ਇਹ ਸਭ ਕੁਝ ਮਸੀਹ ਜਾਂ ਸੱਚਾਈ ਲਈ ਮੁਹੱਈਆ ਕਰਦਾ ਏ। ਇਹ ਵੈਰੀਆਂ ਨੂੰ ਬਰਕਤ ਦਿੰਦਾ, ਬਿਮਾਰਾਂ ਨੂੰ ਸ਼ਿਫਾ ਦਿੰਦਾ, ਗਲਤੀਆਂ ਨੂੰ ਬਾਹਰ ਕੱਢਦਾ, ਪਾਪਾਂ ਤੇ ਖਤਾਵਾਂ ਵਿੱਚ ਮਰੇ ਹੋਏ ਲੋਕਾਂ ਨੂੰ ਜ਼ਿੰਦਾ ਕਰਦਾ ਤੇ ਜਿਹੜੇ ਦਿਲ ਦੇ ਗਰੀਬ ਤੇ ਫਰੋਤਨ ਨੇ ਉਹਨਾਂ ਨੂੰ ਅੰਜੀਲ ਦੀ ਖੁਸ਼ਖਬਰੀ ਸੁਣਾਉਂਦਾ ਏ। ਇਨਸਾਨ ਦੀ ਕੁਵਤ ਇਰਾਦੀ ਸਾਇੰਸ ਨਹੀਂ ਏ। ਇਨਸਾਨ ਦੀ ਮਰਜ਼ੀ ਨਾਮ ਨਿਹਾਦ ਮਾਦੀ ਹਿੱਸਾ ਨਾਲ ਤਾਲੁਕ ਰੱਖਦੀ ਏ ਤੇ ਇਹਨੂੰ ਵਰਤਣ ਦੀ ਮਜ਼ਮਤ ਕੀਤੀ ਜਾਣੀ ਚਾਹੀਦੀ ਏ। ਬਿਮਾਰ ਦੇ ਠੀਕ ਹੋਣ ਦੀ ਖਾਹਿਸ਼ ਕ੍ਰਿਸਚਨ ਸਾਇੰਸ ਦਾ ਮਬਾਦੁਲ ਤਿੱਬਿਆਤੀ ਅਮਲ ਨਹੀਂ ਏ, ਬਲਕਿ ਸਰਾਸਰ ਹੈਵਾਨੀ ਮਕਨਾਤੀਸੀਅਤ ਏ। ਇਨਸਾਨ ਦੀ ਕੁਵਤ ਇਰਾਦੀ ਇਨਸਾਨ ਦੇ ਹੱਕ ਦੀ ਖਿਲਾਫਵਰਜ਼ੀ ਕਰ ਸਕਦੀ ਏ। ਇਹ ਲਗਾਤਾਰ ਬਦੀ ਪੈਦਾ ਕਰਦੀ ਏ ਤੇ ਇਹ ਹਸਤੀ ਦੀ ਅਸਲੀਅਤ ਪਸੰਦੀ ਦਾ ਇੱਕ ਅੰਸਰ ਨਹੀਂ ਏ। ਸੱਚਾਈ ਨਾ ਕਿ ਜਿਸਮਾਨੀ ਮਰਜ਼ੀ ਉਹ ਇਲਾਹੀ ਕੁਵਤ ਏ ਜਿਹੜੀ ਬਿਮਾਰੀ ਨੂੰ ਆਖਦੀ ਏ, ਸਾਕਤ ਹੋ ਜਾ, ਰੁਕ ਜਾ। ਇਰਾਦੇ ਦੀ ਕੁਵਤ ਹਰ ਤਰ੍ਹਾਂ ਦੀ ਬੁਰਾਈ ਦੇ ਕਾਬਲ ਏ। ਇਹ ਕਦੀ ਬਿਮਾਰ ਨੂੰ ਸ਼ਿਫਾ ਨਹੀਂ ਦੇ ਸਕਦੀ ਕਿਉਂ ਜੇ ਇਹ ਗੈਰ ਰਾਸਤਬਾਜ਼ ਦੀ ਦੁਆ ਏ, ਜਦਕਿ ਜਜ਼ਬਿਆਂ ਦੀ ਮਸ਼ਕ, ਆਸ, ਈਮਾਨ, ਪਿਆਰ ਰਾਸਤਬਾਜ਼ ਦੀ ਦੁਆ ਏ। ਇਹ ਦੁਆ ਹਿੱਸਾਂ ਦੀ ਬਜਾਏ ਸਾਇੰਸ ਦੀ ਨਿਗਰਾਨੀ ਹੇਠਾਂ ਹੁੰਦਿਆਂ ਹੋਏ ਬਿਮਾਰ ਨੂੰ ਸ਼ਿਫਾ ਦਿੰਦੀ ਏ। ਬਹੁਤ ਸਾਰੇ ਲੋਕੀ ਇਹ ਸਮਝਦੇ ਨੇ ਕਿ ਕ੍ਰਿਸਚਨ ਸਾਇੰਸ ਵਿੱਚ ਬਦਨੀ ਸ਼ਿਫਾ ਦਾ ਇਜ਼ਹਾਰ ਇਨਸਾਨੀ ਸੋਚ ਦੇ ਅਮਲ ਦਾ ਬਸ ਇੱਕ ਮਰਹਲਾ ਪੇਸ਼ ਕਰਦਾ ਏ, ਜਿਹੜਾ ਅਜਿਹੇ ਗੈਰ ਵਾਜ਼ਿਆ ਤਰੀਕੇ ਨਾਲ ਕੰਮ ਕਰਦਾ ਏ ਜਿਹਦਾ ਨਤੀਜਾ ਬਿਮਾਰੀ ਦਾ ਇਲਾਜ ਹੁੰਦਾ ਏ। ਇਹਦੇ ਉਲਟ ਕ੍ਰਿਸਚਨ ਸਾਇੰਸ ਅਕਲੀ ਤੌਰ ਤੇ ਵਾਜ਼ਾ ਕਰਦੀ ਏ ਕਿ ਦੂਜੇ ਸਾਰੇ ਮਰਜ਼ੀਆਤੀ ਤਰੀਕੇ ਇਨਸਾਨ ਦੇ ਮਾਦੇ ਉੱਤੇ ਯਕੀਨ, ਕੰਮਾਂ ਉੱਤੇ ਯਕੀਨ, ਨਾ ਪਈ ਰੂਹ ਉੱਤੇ ਯਕੀਨ, ਬਲਕਿ ਉਸ ਬਦਨੀ ਸਿਆਣ ਦਾ ਫਲ ਨੇ ਜਿਹੜੇ ਸਾਇੰਸ ਨੂੰ ਹਾਸਲ ਹੋਣੇ ਚਾਹੀਦੇ ਨੇ। ਕ੍ਰਿਸਚਨ ਸਾਇੰਸ ਦੀ ਬਦਨੀ ਸ਼ਿਫਾ ਇਲਾਹੀ ਅਸੂਲ ਦੇ ਕੰਮ ਨਾਲ ਹੋਣ ਯਿਸੂ ਦੇ ਜ਼ਮਾਨੇ ਵਾਂਗਰ ਸਾਹਮਣੇ ਆਉਂਦੀ ਏ, ਜਿਹਦੇ ਤੋਂ ਪਹਿਲਾਂ ਪਾਪ ਤੇ ਬਿਮਾਰੀ ਇਨਸਾਨੀ ਸਮਝ ਵਿੱਚ ਆਪਣੀ ਅਸਲੀਅਤ ਗਵਾ ਦਿੰਦੇ ਨੇ ਤੇ ਇੰਜ ਫਿਤਰੀ ਤੇ ਲਾਜ਼ਮੀ ਤੌਰ ਤੇ ਗਾਇਬ ਹੋ ਜਾਂਦੇ ਨੇ ਜਿਵੇਂ ਹਨੇਰਾ ਲੋਅ ਨੂੰ ਤੇ ਪਾਪ ਦਰੁਸਤਗੀ ਨੂੰ ਥਾਂ ਦਿੰਦੇ ਨੇ। ਉਸ ਵੇਲੇ ਵਾਂਗਰ ਹੁਣ ਵੀ ਇਹ ਵੱਡੇ ਕੰਮ ਮਾਫੂਕੁਲ ਫਿਤਰੀ ਨਹੀਂ ਬਲਕਿ ਫਿਤਰੀ ਨੇ। ਇਹ ਇਮੈਨੂਅਲ ਜਾਂ ਰੱਬ ਸਾਡੇ ਨਾਲ ਏ ਦਾ ਨਿਸ਼ਾਨ ਨੇ। ਇੱਕ ਇਲਾਹੀ ਅਸਰ ਜਿਹੜਾ ਇਨਸਾਨੀ ਸਮਝ ਵਿੱਚ ਮੌਜੂਦ ਏ ਤੇ ਆਪਣੇ ਆਪ ਨੂੰ ਦੁਹਰਾਉਂਦਿਆਂ ਹੋਏ ਹੁਣ ਆ ਰਿਹਾ ਏ, ਜਿਵੇਂ ਮਾਜ਼ੀ ਵਿੱਚ ਇਹਦਾ ਵਾਅਦਾ ਕੀਤਾ ਗਿਆ ਸੀ। ਬਈ ਸਮਝ ਦੇ ਕੈਦੀਆਂ ਨੂੰ ਰਿਹਾਈ ਤੇ ਅੰਨਿਆਂ ਨੂੰ ਬੇਨਾਈ ਪਾਉਣ ਦੀ ਖਬਰ ਦੇਣ ਲਈ ਤੇ ਕੁਚਲੇ ਹੋਇਆਂ ਨੂੰ ਆਜ਼ਾਦ ਕਰਨ ਲਈ। ਸਾਡਾ ਅਸਮਾਨੀ ਪਿਓ ਇਲਾਹੀ ਮੁਹੱਬਤ ਇਹ ਮੰਗ ਰੱਖਦਾ ਏ ਕਿ ਸਾਨੂੰ ਸਾਡੇ ਮਾਲਕ ਤੇ ਉਹਦੇ ਚੇਲਿਆਂ ਦੇ ਨਮੂਨੇ ਮਗਰ ਟੁਰਨਾ ਚਾਹੀਦਾ ਏ ਤੇ ਬਸ ਉਹਦੀ ਸ਼ਖਸੀਅਤ ਦੀ ਇਬਾਦਤ ਨਹੀਂ ਕਰਨੀ ਚਾਹੀਦੀ। ਇਹ ਗੱਲ ਅਫਸੋਸਨਾਕ ਏ ਕਿ ਇਲਾਹੀ ਖਿਦਮਤ ਦਾ ਜੁਮਲਾ ਆਮ ਤੌਰ ਤੇ ਰੋਜ਼ਾਨਾ ਦੇ ਕੰਮਾਂ ਦੀ ਬਜਾਏ ਅਵਾਮੀ ਇਬਾਦਤ ਦੇ ਮਾਨਿਆਂ ਦੇ ਨਾਲ ਆਇਆ ਏ। ਉਹਦਾ ਕਾਮਲ ਨਮੂਨਾ ਸਾਡੇ ਸਾਰਿਆਂ ਦੀ ਮੁਕਤੀ ਲਈ ਸੀ, ਪਰ ਸਿਰਫ ਉਹ ਕੰਮ ਕਰਨ ਦੇ ਰਾਹੀਂ ਜਿਹੜੇ ਉਹਨੇ ਕੀਤੇ ਤੇ ਦੂਜਿਆਂ ਨੂੰ ਉਹਨਾਂ ਦੀ ਤਾਲੀਮ ਦਿੱਤੀ। ਸ਼ਿਫਾ ਲਈ ਉਹਦਾ ਮਕਸਦ ਬਸ ਸਿਹਤ ਦੇਣਾ ਨਹੀਂ ਸੀ, ਬਲਕਿ ਆਪਣਾ ਇਲਾਹੀ ਅਸੂਲ ਜ਼ਾਹਰ ਕਰਨਾ ਵੀ ਸੀ। ਜੋ ਕੁਝ ਉਹਨੇ ਆਖਿਆ ਤੇ ਕੀਤਾ ਉਹਦੇ ਵਿੱਚ ਉਹ ਰੱਬ ਤੋਂ, ਸੱਚਾਈ ਤੇ ਪਿਆਰ ਤੋਂ ਮੁਤਾਸਰ ਸੀ। ਉਹਨੂੰ ਸਤਾਉਣ ਵਾਲਿਆਂ ਦੇ ਮਕਸਦ ਗਰੂਰ, ਹਸਦ, ਜ਼ੁਲਮ ਤੇ ਬਦਲਾ ਸੀ ਜਿਹੜੇ ਬਦਨੀ ਯਸੂ ਉੱਤੇ ਲੱਥੇ, ਪਰ ਉਹਨਾਂ ਦਾ ਨਿਸ਼ਾਨਾ ਇਲਾਹੀ ਅਸੂਲ ਯਾਨੀ ਪਿਆਰ ਸੀ ਜਿਨੇ ਉਹਨਾਂ ਦੀ ਸ਼ਹਿਵਤ ਪ੍ਰਸਤੀ ਨੂੰ ਮੰਦਾ ਆਖਿਆ ਸੀ। ਯਸੂ ਬੇਗਰਜ਼ ਸੀ। ਉਹਦੀ ਰੂਹਾਨੀਅਤ ਨੇ ਉਹਨੂੰ ਬਦਨੀ ਲੋਕਾਂ ਤੋਂ ਵੱਖਰਾ ਰੱਖਿਆ ਤੇ ਖੁਦਗਰਜ਼ ਮਾਦੀ ਲੋਕਾਂ ਦੀ ਉਹਦੇ ਲਈ ਨਫ਼ਰਤ ਦੀ ਵਜ੍ਹਾ ਵੀ ਇਹ ਹੀ ਬਣੀ। ਇਹ ਉਹਦੀ ਰੂਹਾਨੀਅਤ ਹੀ ਸੀ ਜਿਨੇ ਯਸੂ ਨੂੰ ਬਿਮਾਰ ਨੂੰ ਸ਼ਿਫਾ ਦੇਣ, ਬਦਰੂਹ ਨੂੰ ਕੱਢਣ ਤੇ ਮੁਰਦਿਆਂ ਨੂੰ ਜ਼ਿੰਦਾ ਕਰਨ ਦੇ ਕਾਬਿਲ ਬਣਾਇਆ। ਕਿਉਂ ਜੇ ਇਨਸਾਨ ਦੇ ਬਣਾਏ ਹੋਏ ਨਿਜ਼ਾਮ ਇਸ ਗੱਲ ਉੱਤੇ ਜ਼ੋਰ ਦਿੰਦੇ ਨੇ ਕਿ ਰੱਬ ਦੇ ਕਾਨੂੰਨਾਂ ਦੇ ਨਾਲ ਪੂਰੀ ਮੁਤਾਬਕਤ ਰੱਖਦਿਆਂ ਹੋਏ ਇਨਸਾਨ ਬਿਮਾਰ ਤੇ ਨਾਕਾਰਾ ਹੋ ਜਾਂਦਾ, ਤਕਲੀਫ ਝੱਲਦਾ ਤੇ ਮਰ ਜਾਂਦਾ ਏ, ਕੀ ਸਾਨੂੰ ਇਹਦੇ ਉੱਤੇ ਭਰੋਸਾ ਕਰਨਾ ਚਾਹੀਦਾ ਏ?
ਕਿ ਸਾਨੂੰ ਅਜਿਹੇ ਇਖਤਿਆਰ ਉੱਤੇ ਭਰੋਸਾ ਕਰਨਾ ਚਾਹੀਦਾ ਹੈ ਜਿਹੜਾ ਕਾਮਲੀਅਤ ਦੇ ਬਾਰੇ ਰੱਬ ਦੇ ਰੂਹਾਨੀ ਹੁਕਮ ਤੋਂ ਇਨਕਾਰੀ ਏ। ਅਜਿਹਾ ਇਖਤਿਆਰ ਜਿਹਨੂੰ ਯਿਸੂ ਨੇ ਗਲਤ ਸਾਬਤ ਕੀਤਾ। ਉਹਨੇ ਪਿਓ ਦੀ ਮਰਜ਼ੀ ਨੂੰ ਪੂਰਾ ਕੀਤਾ। ਉਹਨੇ ਉਹਦੇ ਇਨਹਰਾਫ ਵਿੱਚ ਬਿਮਾਰੀ ਤੋਂ ਸ਼ਫਾ ਦਿੱਤੀ ਜਿਹਨੂੰ ਮਾਦੀ ਸ਼ਰੀਅਤ ਆਖਿਆ ਜਾਂਦਾ ਏ, ਪਰ ਰੱਬ ਦੀ ਸ਼ਰੀਅਤ ਸਿਆਣ ਦੀ ਸ਼ਰੀਅਤ ਦੇ ਮੁਤਾਬਿਕ। ਜਿਵੇਂ ਪੌਲੁਸ ਰਸੂਲ ਨੇ ਪੁਰਾਣੇ ਜ਼ਮਾਨੇ ਵਿੱਚ ਗੈਰ ਈਮਾਨ ਵਾਲਿਆਂ ਤੋਂ ਪੁੱਛਿਆ, ਉਂਝ ਹੀ ਅੱਜ ਦੇ ਦਿਨ ਰੱਬੀ ਸਾਡੀ ਸ਼ਫਾਅਤ ਤੇ ਤਾਲੀਮ ਦੇ ਬਾਰੇ ਪੁੱਛਦੇ ਨੇ, ਭਈ ਸ਼ਰੀਅਤ ਤੋੜਨ ਨਾਲ ਰੱਬ ਦੀ ਕਿਉਂ ਬੇਇੱਜ਼ਤੀ ਕਰਦੇ ਹੋ। ਫਿਰ ਵੀ ਸਾਡੇ ਕੋਲ ਖੁਸ਼ਖਬਰੀ ਏ ਤੇ ਸਾਡੇ ਮਾਲਕ ਨੇ ਮਾਦੀ ਕਾਨੂੰਨ ਨੂੰ ਇਹਦੇ ਖਿਲਾਫ ਸ਼ਫਾਅਤ ਦਿੰਦਿਆਂ ਹੋਏ ਕਲਾਦਮ ਕਰ ਦਿੱਤਾ। ਅਸੀਂ ਮਾਲਕ ਦੇ ਨਮੂਨੇ ਉੱਤੇ ਟੁਰਨ ਦੀ ਹਦਾਇਤ ਦਿੰਦੇ ਹਾਂ। ਸਾਨੂੰ ਮਾਦੀ ਕਾਨੂੰਨ ਨੂੰ ਰੂਹਾਨੀ ਕਾਨੂੰਨ ਦੇ ਹੇਠਾਂ ਰੱਖਣਾ ਚਾਹੀਦਾ ਹੈ। ਕ੍ਰਿਸਚਨ ਸਾਇੰਸ ਦੇ ਦੋ ਬੁਨਿਆਦੀ ਨੁਕਤੇ ਇਹ ਨੇ ਵੀ ਨਾ ਹਯਾਤੀ ਨਾ ਇਨਸਾਨ ਮਰਦੇ ਨੇ, ਤੇ ਇਹ ਵੀ ਰੱਬ ਬਿਮਾਰੀ ਦਾ ਲਿਖਾਰੀ ਨਹੀਂ ਹੈ। ਯਿਸੂ ਦਾ ਇਕਰਾਰ ਕਰਨ ਵਾਲੇ ਉਹਦੇ ਪੈਰੋਕਾਰ ਉਹਦੀਆਂ ਰਾਹਾਂ ਮਗਰ ਟੁਰਨਾ ਤੇ ਉਹਦੇ ਵੱਡੇ ਕੰਮਾਂ ਦੀ ਨਕਲ ਕਰਨਾ ਕਦੋਂ ਸਿੱਖਣਗੇ? ਉਹ ਲੋਕੀ ਜਿਨ੍ਹਾਂ ਨੇ ਉਸ ਨੇਕ ਬੰਦੇ ਦੀ ਸ਼ਹਾਦਤ ਹਾਸਲ ਕੀਤੀ, ਉਹ ਖੁਸ਼ਦਿਲੀ ਨਾਲ ਉਹਦੇ ਪਾਕ ਮੁਸਤਕਬਿਲ ਨੂੰ ਇੱਕ ਨੇਸਤ ਕੀਤੀ ਹੋਈ ਨਜ਼ਰੀਆਤੀ ਥਾਂ ਵਿੱਚ ਬਦਲ ਦੇਣਗੇ। ਰੱਬ ਕਰੇ ਭਈ ਅੱਜ ਦੇ ਮਸੀਹੀ ਇਸ ਚਾਲ ਚਲਨ ਦੀ ਹੋਰ ਅਮਲੀ ਅਹਿਮੀਅਤ ਨੂੰ ਮੰਨਣ। ਇਹ ਮੁਮਕਿਨ ਹੈ। ਹਾਂ, ਇਹ ਹਰ ਬੱਚੇ, ਮਰਦ ਤੇ ਔਰਤ ਦੀ ਜ਼ਿੰਮੇਦਾਰੀ ਤੇ ਹੱਕ ਹੈ ਭਈ ਉਹ ਹਯਾਤੀ ਤੇ ਸੱਚਾਈ, ਸਿਹਤ ਤੇ ਪਾਕੀਜ਼ਗੀ ਦੇ ਇਜ਼ਹਾਰ ਦੇ ਪਾਰੋਂ ਮਾਲਕ ਦੇ ਨਮੂਨੇ ਦੀ ਕਿਸੇ ਹੱਦ ਤੀਕਰ ਪੈਰਵੀ ਕਰਨ। ਕ੍ਰਿਸਚਨ ਸਾਇੰਸ ਦੇ ਦਾਅਵਿਆਂ ਦੀ ਹਦਾਇਤ ਦਿੰਦਿਆਂ ਹੋਏ ਮੈਂ ਕੋਈ ਨਾਮੁਮਕਿਨ ਗੱਲ ਨਹੀਂ ਪੁੱਛਦਾ। ਦੌੜ ਨੂੰ ਤੇਜ਼ ਕਰਨ ਦੀ ਲੋੜ ਇਸ ਅਸਲੀਅਤ ਦੀ ਪਿਓ ਏ ਭਈ ਸਿਆਣ ਇਹ ਕਰ ਸਕਦੀ ਏ, ਕਿਉਂ ਜੇ ਸਿਆਣ ਗੰਦ ਦੀ ਬਜਾਏ ਸਫਾਈ, ਕਮਜ਼ੋਰੀ ਦੀ ਬਜਾਏ ਤਾਕਤ ਤੇ ਬਿਮਾਰੀ ਦੀ ਬਜਾਏ ਤੰਦਰੁਸਤੀ ਦਿੰਦੀ ਏ। ਇਹ ਪੂਰੇ ਨਿਜ਼ਾਮ ਵਿੱਚ ਬਦਲਣ ਦੇ ਕਾਬਲ ਏ ਤੇ ਇਹਨੂੰ ਹਰ ਜ਼ਰਰੇ ਤਿਕਰ ਬਣਾ ਸਕਦੀ ਏ। ਤੇਰੀ ਮਰਜ਼ੀ ਜਿਵੇਂ ਅਸਮਾਨ ਉੱਤੇ ਪੂਰੀ ਹੁੰਦੀ ਏ, ਧਰਤੀ ਉੱਤੇ ਵੀ ਹੋਵੇ। ਜਿਵੇਂ ਅਸਮਾਨ ਉੱਤੇ ਹੈ, ਧਰਤੀ ਉੱਤੇ ਵੀ ਸਾਨੂੰ ਇਹ ਜਾਣਨ ਦੇ ਕਾਬਲ ਬਣਾ ਭਈ ਰੱਬ ਕਾਦਰ ਮੁਤਲਕ ਆਲਾ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ੇਨੀ ਇਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।